अस्सलाम वालेकुम, नमस्ते, सत श्री अकाल। आ कहते भी लोकां नूं सप ठूए कहता है, ये मेरी बोली है। लोकां नूं सप ठूए कहता है, अपनी नहीं जात दसदा। ये गल मैं क्यों आखी है? मेरा विजन है बंदगी, इंसानियत, पंजाबी की खिदमत ते पंजाबी जिहड़ी मां बोली, मां की खिदमत, मां नाल वफा, बगैरती तो बचना ते ਜਿਹੜੇ ਮਾਂ ਬੋਲੀ ਵਾਲੇ ਉਹਨਾਂ ਨੂੰ ਇਕੱਠਿਆਂ ਕਰਨਾ, ਨੇੜੇ ਕਰਨਾ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਨੇੜੇ ਲਿਆਉਣਾ। ਇਸ ਮਿਸ਼ਨ 'ਚ ਕੋਈ ਦੀਨ, ਕੋਈ ਮਜ਼ਹਬ, ਕੋਈ ਇਹਦੇ 'ਚ ਕਿਸੇ ਕਿਸਮ ਦਾ ਉਹਦੇ 'ਚ ਨਹੀਂ ਹੈ, ਫਰਕ ਨਹੀਂ ਹੈ। ਖਾ ਕੋਈ ਹਿੰਦੂ ਹੈ, ਖਾ ਕੋਈ ਸਿੱਖ ਹੈ, ਖਾ ਕੋਈ ਮੁਸਲਮਾਨ ਹੈ, ਖਾ ਕੋਈ ਈਸਾਈ ਹੈ, ਖਾ ਕੋਈ ਵੀ ਹੈ ਜ਼ਾਤ ਉਹਦੀ। ਜਿਹੜਾ ਪੰਜਾਬੀ ਜਿਹਦੀ ਮਾਂ ਬੋਲੀ ਹੈ ਉਹਦੇ ਨਾਲ ਮੈਂ ਗੱਲ ਕਰ ਰਿਹਾ। ਤੇ ਇਹ ਜਿਹੜਾ ਨਾ ਅੱਜ ਕੱਲ ਸਾਡੇ ਇੱਕ ਰਿਵਾਜ ਪਿਆ ਹੈ ਕਿ ਬਈ ਉਹ ਜਿਹੜਾ ਲੋਕਾਂ ਨੂੰ ਸੱਪ ਠੂਏ ਕਹਿੰਦਾ, ਐਵੇਂ ਨਹੀਂ ਮੈਂ ਕਿਹਾ, ਲੋਕਾਂ ਨੂੰ ਸੱਪ ਠੂਏ ਕਹਿੰਦਾ, ਆਪਣੀ ਨਹੀਂ ਜ਼ਾਤ ਦੱਸਦਾ। ਹੁਣ ਅਸੀਂ ਕਰਦੇ ਕੀ ਹਾਂ? ਅਸੀਂ ਸਾਡੇ ਸ਼ਾਇਰ ਅਦੀਬ, ਕਿਉਂਕਿ ਜਿਹੜਾ ਪੰਜਾਬੀ ਦੀ ਜਾਂ ਉਰਦੂ ਦੀ ਗਜ਼ਲ ਹੈ ਨਾ, ਗਜ਼ਲ 'ਚ ਇੱਕ ਬਿਮਾਰੀ ਹੈ ਕਿ ਗਜ਼ਲ ਨੂੰ ਜਿੰਨਾ ਮੁਬਾਲਗਾ ਤੁਸੀਂ ਕਰੋਗੇ ਓਨਾ ਉਹ ਸ਼ਾਨ ਬਣਦੀ ਉਹਦੀ। ਪਰ ਪੰਜਾਬੀਆਂ ਨੇ ਬਹੁਤਾ ਕੰਮ ਚੁੱਕ ਕੇ ਰੱਖ ਦਿੱਤਾ। ਫਿਰ ਉਰਦੂ ਵਾਲੇ ਵੀ ਕਮਾਲ ਕਰਦੇ। ਪੰਜਾਬੀ ਤੇ ਕਹਿੰਦੇ ਮੈਂ ਸੂਰਜ ਫੁੜਕ ਦਿਆਂਗਾ, ਮੈਂ ਸੂਰਜ 'ਚ ਬਹਿ ਕੇ ਆਹ ਕਰਾਂਗਾ, ਮੈਂ ਸੂਰਜ ਨੂੰ ਸੱਦ ਲਵਾਂਗਾ। ਉਹ ਅੱਲਾ ਦੇ ਬੰਦਿਆ, ਤੂੰ 100 ਡਿਗਰੀ ਸੈਂਟੀਗ੍ਰੇਡ, 100 ਕਿੱਥੇ 50 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਤੂੰ 2 ਮਿੰਟ ਬਾਹਰ ਖਲੋ ਨਹੀਂ ਸਕਦਾ। ਤੂੰ ਸੂਰਜ ਨੂੰ ਫੁੜਕਣ ਡਿਆ। ਚਲੋ ਮੁਬਾਲਗਾ ਵੇਦੀ ਕਰ, ਗਜ਼ਲ ਨੂੰ ਬਣਾ, ਪਰ ਥੋੜਾ ਬਹੁਤ ਤੇ ਖਿਆਲ ਕਰ। ਇਹ ਕਿਸੇ ਇੱਕ ਦੀ ਗੱਲ ਨਹੀਂ ਹੈ, ਮੈਂ ਸਾਰਿਆਂ ਦੀ ਗੱਲ ਕਰ ਰਿਹਾ। ਫਿਰ ਜਿਹੜਾ ਸ਼ਾਇਰ ਵੇਖ ਲਓ, ਜਿਹੜਾ ਅਦੀਬ ਦੇਖ ਲਓ, ਜਿਹੜਾ ਰਾਈਟਰ ਦੇਖ ਲਓ, ਜਿਹੜਾ ਸੋਡੋ ਇੰਟੈਲੈਕਚੁਅਲ ਦੇਖ ਲਓ, ਉਹ ਮੁਨਾਫਿਕ, ਉਹ ਮੁਨਾਫਿਕ, ਆ ਮੁਨਾਫਿਕ, ਤੂੰ ਮੁਨਾਫਿਕ, ਉਹ ਮੁਨਾਫਿਕ, ਇਹ ਮੁਨਾਫਿਕ। ਯਾਰ ਜਿੰਨੀ ਵਾਰੀ ਤੁਸੀਂ ਜਿਹਨੂੰ ਮੁਨਾਫਿਕ ਆਖਣ ਡਿਆ, ਉਹ ਮੈਂ ਇੱਕ ਦਿਨ ਹਿਸਾਬ ਲਾਉਣ ਡਿਆ ਸਾਂ ਵੀ ਇਹ ਜਿਹੜੇ ਮੁਨਾਫਿਕ ਦੀ ਗਿਣਤੀ ਕਰਨ ਡਿਆ, ਅਗਰ ਇਹ ਮੁਨਾਫਿਕ ਦੀ ਗਿਣਤੀ ਪੂਰੀ ਕਰੀਏ ਤੇ 25 ਕਰੋੜ ਤੋਂ ਉੱਤੇ ਚਲੀ ਜਾਣੀ ਆ, ਤੇ 25 ਕਰੋੜ ਤੋਂ ਜੇ ਉੱਤੇ ਚਲੀ ਜਾਣੀ ਆ ਤੇ ਫਿਰ ਬਾਕੀ ਕੌਣ ਰਹਿ ਜੂ? ਇੱਕ ਤੇ ਛੱਡ ਦਿਓ, ਇੱਕ ਨੂੰ ਮਾਫੀ ਦਿਓ ਜਿਹੜਾ ਖਲੋ ਕੇ ਉੱਥੇ ਤਕਰੀਰ ਕਰ ਰਿਹਾ ਹੋਵੇ ਭਾਈ ਮੈਂ ਮੁਨਾਫਿਕ ਨਹੀਂ ਹੈ, ਤੇ ਬਾਕੀ 24 ਕਰੋੜ ਉਹ ਅੱਗੋਂ ਜਿੰਨੇ ਵੀ ਬਣਦੇ ਆ ਉਹ ਜਿਹੜੇ ਬਾਕੀ ਉਹ ਮੁਨਾਫਿਕ ਹੋਣ ਤੇ ਖੈਰ ਗੱਲ ਹੈ। ਇੱਕ ਤੇ ਹੋਵੇ, ਪਰ ਆਹ ਹਿਸਾਬ ਕੋਈ ਵਾਵਾ ਵੱਧ ਗਿਆ। ਅੱਛਾ, ਹਿਸਾਬ ਇੱਕ ਹੋਰ ਗੱਲਾਂ ਵੱਧ ਗਿਆ। ਇਹ ਜਿਹੜੇ ਕਰਦੇ ਨਾ ਗੱਲਾਂ, ਇਹ ਅਲਹਮਦੁਲਿਲਾ। ਅੱਛਾ, ਮੈਂ ਤੁਹਾਨੂੰ ਦੱਸਾਂ ਕਿ ਮੈਂ ਤੁਹਾਨੂੰ ਇਮਾਨਦਾਰ ਨੂੰ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਮੈਂ ਘਰ 'ਚ ਕਦੇ ਕਿਸੇ ਨਾਲ ਪੰਜਾਬੀ ਨਹੀਂ ਬੋਲੀ, ਉਰਦੂ ਨਹੀਂ ਬੋਲਿਆ, ਅੰਗਰੇਜ਼ੀ ਨਹੀਂ ਬੋਲੀ। ਘਰ 'ਚ ਪੰਜਾਬੀ ਬੋਲਦਾ। ਜਿਹੜਾ ਪੰਜਾਬੀ ਸਮਝਦਾ ਉਹਦੇ ਨਾਲ ਨਹੀਂ ਇਕੱਲਾ। ਜਿਹੜੇ ਹੁਣ ਬੱਚੇ ਆਉਂਦੇ ਨਾਰਵੇ ਚੋਂ, ਉਹ ਨਾਰਵੀਜਨ ਬੋਲਦੇ ਜਾਂ ਅੰਗਰੇਜ਼ੀ ਬੋਲਦੇ, ਮੈਂ ਉਹਨਾਂ ਨਾਲ ਵੀ ਪੰਜਾਬੀ ਬੋਲਦਾ। ਉਹਨਾਂ ਕੋਲ ਪੰਜਾਬੀ ਬੁਲਵਾਉਣਾ ਹੈ, ਛੋਟੇ ਮੋਟੇ ਅਲਫਾਜ਼ ਸਿਖਾਉਣਾ, ਬਲਕਿ ਉਹਨਾਂ ਦੇ ਮਾਂ ਪਿਓ ਵੀ ਸਿਖਾਉਂਦੇ ਆ। ਸਾਡੇ ਬੱਚੇ ਕੁਛ ਨਾ ਕੁਛ ਪੰਜਾਬੀ ਜਾਣਦੇ ਆ। ਪੜਪੋਤੇ ਪੋਤਿਆਂ ਦੀ ਗੱਲ ਕਰ ਰਹੇ, ਆਪਣੇ ਬੱਚਿਆਂ ਦੀ ਉਹ ਤਾਂ ਜਾਣਦੇ ਹੀ। ਬੱਚਿਆਂ ਦੇ ਬੱਚੇ ਅੱਗੇ ਜਿਹੜੇ ਛੋਟੇ ਛੋਟੇ ਉਹ ਵੀ ਜਾਣਦੇ ਆ, ਪੜਪੋਤੇ ਵੀ ਜਾਣਦੇ ਆ ਥੋੜੀ ਬਹੁਤ। ਉਹ ਰਾਤ ਨੂੰ ਆਇਤਲ ਕੁਰਸੀ ਪੜ੍ਹ ਕੇ ਵੀ ਸੌਂਦੇ ਆ। ਉਹਨਾਂ ਨੂੰ ਲਾਈਨ ਤੇ ਰੱਖਿਆ। ਪਰ ਮੈਂ ਇੱਥੇ ਮੇਰੇ ਰਿਸ਼ਤੇਦਾਰ ਵੀ ਨੇ, ਕਈ ਬੜੇ ਪਿਆਰੇ ਨੇ, ਸੱਜਣ ਵੀ ਨੇ, ਕਈ ਤਲਕ ਵਾਲੇ ਵੀ ਨੇ। ਮੈਂ ਹੈਰਾਨ ਆ ਭਈ ਉਹ ਉਹਨਾਂ ਨੂੰ ਮੈਂ ਪਹਿਲੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਤੁਸੀਂ ਮਾਫੀ ਕਰ ਦੇ ਦੇਣਾ, ਕਿ ਤੁਹਾਡੇ ਵਾਸਤੇ ਮੈਂ ਗੱਲ ਨਹੀਂ ਕਰ ਰਿਹਾ। ਇਹ ਬਹੁਤ, ਜਿਹਨੂੰ ਅੰਗਰੇਜ਼ ਕਹਿੰਦਾ ਨਾ ਬਿਗ ਮੈਜੋਰਿਟੀ, ਇਹ ਬਹੁਤ ਵੱਡਾ ਲੋਕ ਨਾ ਗਰੁੱਪ ਹੈ ਲੋਕਾਂ ਦਾ ਜਿਹੜਾ ਆਹ ਬਿਮਾਰੀ ਹੈ, ਜਿਨ੍ਹਾਂ ਨੂੰ ਉਹ ਇਲਾਜ ਵੀ ਨਹੀਂ ਕਰਾਉਂਦੇ। ਹਾਲਾਂਕਿ ਉਹਨਾਂ ਦੇ ਕੋਲ ਹਸਪਤਾਲ ਹੈ ਨਾ, ਇਲਾਜ ਨਹੀਂ ਕਰਾਉਂਦੇ। ਉਹ ਕੀ ਕਰਦੇ ਨੇ? ਮੀਆਂ ਬੱਲੀਏ ਬੀਵੀ ਆਪਸ ਚ ਉਰਦੂ ਬੋਲਦੇ ਨੇ। ਨਾ ਉਹਨਾਂ ਦਾ ਪਿਓ ਉਰਦੂ ਬੋਲਣ ਵਾਲਾ, ਨਾ ਉਹਨਾਂ ਦਾ ਦਾਦਾ, ਨਾ ਪੜਦਾਦਾ, ਨਾ ਨਗੜ ਦਾਦਾ, ਨਾ ਲਗੜ ਦਾਦਾ, ਨਾ ਅਗੜ ਦਾਦਾ, ਨਾ ਵਗੜ ਦਾਦਾ। ਇਹਨਾਂ ਨੂੰ ਕੀ? ਅੱਛਾ, ਇਹ ਵੀ ਪੰਜਾਬੀ ਜੰਮਦੇ ਪੰਜਾਬੀ, ਵਿਆਹ ਜਿੰਨਾ ਚਿਰ ਵਿਆਹ ਹੀ ਨਹੀਂ ਪੰਜਾਬੀ ਬੋਲਦੇ ਸੀ। ਇਹਨਾਂ ਦਾ ਵਿਆਹ ਹੁੰਦਾ ਹੀ ਗਿਆ ਤੇ ਮੀਆਂ ਬੀਵੀ ਪੰਜਾਬੀ ਦੀ ਬਜਾਏ ਉਰਦੂ ਬੋਲਣ ਲੱਗ ਪਏ। ਯਾਰ ਤੁਸੀਂ, ਉਰਦੂ ਸਾਡੀ ਮਾਦਰੀ ਜ਼ਬਾਨ, ਉਰਦੂ ਸਾਡੀ ਨੈਸ਼ਨਲ ਲੈਂਗੁਏਜ ਹੈ, ਕੌਮੀ ਜ਼ਬਾਨ ਹੈ। ਸਦਕੇ ਵਾਰੀ ਚੁੰਮਾਂਗੇ ਨੂੰ ਅਸੀਂ। ਪਰ ਜਦੋਂ ਤੁਸੀਂ ਗੱਲ ਪੰਜਾਬੀ ਦੀ ਹੋਣ ਡਈ ਹੈ ਤੇ ਘਰ ਦੇ ਵਿੱਚ ਮੀਆਂ ਬੀਵੀ ਜਿਹੜੇ ਸਾਰੀ ਉਮਰ ਪੰਜਾਬੀ ਬੋਲੇ, ਉਹ ਅੱਜ ਉਰਦੂ ਬੋਲਦੇ ਆ। ਮੀਆਂ ਬੀਵੀ ਉਹ ਕੋਈ ਨਹੀਂ, ਚਲੋ ਕੋਈ ਗੱਲ, ਇਹ ਤੁਹਾਡਾ ਜ਼ਾਤੀ ਮਾਮਲਾ। ਲੇਕਿਨ ਗੱਲ ਹੈ ਫਿਰ ਪੰਜਾਬੀ ਨਾ ਕਹੋ ਆਪਣੇ ਮਾਂ ਬੋਲੀ ਨੂੰ। ਫਿਰ ਇਹ ਨਾ ਕਹੋ ਵੀ ਮਾਂ ਨਾਲ ਨਫ਼ਰਤ ਹੈ। ਜਿਹੜਾ ਮਾਂ ਨਾਲ ਨਫ਼ਰਤ ਕਰਦਾ, ਜਿਹਨੂੰ ਪੰਜਾਬੀ ਮਾਂ ਬੋਲੀ ਨਾਲ ਨਫ਼ਰਤ ਕਰਦਾ, ਜਿਹਨੂੰ ਪੰਜਾਬੀ ਬੁਰੀ ਲੱਗਦੀ, ਜਿਹਨੂੰ ਤੋਂ ਬੋਲਿਆ ਤੋਹੀਨ ਲੱਗਦੀ ਹੈ, ਜਿਹੜੀ ਕੁੜੀ ਨੂੰ ਮੁੰਡੇ ਨੂੰ ਇਹ ਬੁਰਾ ਲੱਗਦਾ ਪੰਜਾਬੀ ਬੋਲਦਿਆਂ, ਪੰਜਾਬੀ ਨੂੰ ਕਮਤਰ ਸਮਝਦਾ, ਉਹ ਬੇਗੈਰਤ ਹੈ। ਕੋਈ ਵੀ ਹੈ ਉਹ ਬੇਗੈਰਤ ਹੈ। ਆ ਜਾਓ ਮੈਨੂੰ ਗੋਲੀ ਮਾਰ ਦਿਓ, ਉਹ ਬੇਗੈਰਤ ਹੈ। ਹਾਂ ਨਾ ਬੋਲੋ ਤੁਸੀਂ, ਲੇਕਿਨ ਇਹ ਤੇ ਨਾ ਪੰਜਾਬੀ ਨਫ਼ਰਤ ਦਾ ਇਜ਼ਹਾਰ ਨਾ ਕਰੋ। ਤੁਸੀਂ ਨਫ਼ਰਤ ਦਾ ਇਜ਼ਹਾਰ ਕਰਦੇ ਹੋ। ਇਹ ਵੀ ਨਫ਼ਰਤ ਦਾ ਇਜ਼ਹਾਰ ਹੈ। ਜਿਹੜੇ ਸਾਰੀ ਉਮਰ ਧੱਕੇ ਖਾਂਦੇ ਰਹੇ,
ਜਿਨ੍ਹਾਂ ਦੇ ਨੱਕ ਵਗਦੇ ਰਹੇ ਪੰਜਾਬੀ 'ਚ, ਉਹ ਹੁਣ ਉਰਦੂ ਬੋਲਦੇ ਨੇ ਮੀਆਂ ਬੀਵੀ, ਜਾਂ ਅੰਗਰੇਜ਼ੀ ਬੋਲਦੇ ਨੇ, ਜਾਂ ਨਾਰਵੀਜਨ ਬੋਲਦੇ, ਜਾਂ ਫਾਰਸੀ ਬੋਲਦੇ ਨੇ। ਕਿਉਂ? ਕੀ ਬਿਮਾਰੀ ਹੈ ਤੁਹਾਨੂੰ? ਇਹ ਆ ਮੁਨਾਫਕਤ। ਲੋਕਾਂ ਨੂੰ ਸਭ ਠੂਏ ਕਹਿੰਦਾ, ਮੈਂ ਬੋਲੀ ਤਾਂ ਲਿਖੀ, ਲੋਕਾਂ ਨੂੰ ਸਭ ਠੂਏ ਕਹਿੰਦਾ, ਆਪਣੀ ਨਹੀਂ ਜ਼ਾਤ ਦੱਸਦਾ। ਇਹ ਉਹ ਲੋਕ ਨੇ। ਆ ਕਰਦੇ ਕੀ ਨੇ? ਇਹ ਤਾਂ ਕਰਦੇ ਨੇ ਫਿਰ ਇੱਕ ਹੋਰ ਕੰਮ ਕਰਦੇ। ਮਾਲ ਰੋਡ ਰੋਡ ਤੇ ਮੇਲਾ ਲੱਗਦਾ, ਉੱਥੇ ਆ ਪੀੜੀਆਂ ਪੀੜੀਆਂ ਜਿਹੜੇ ਮੜਾਸੇ ਵੀ ਬੰਨਦੇ ਆ, ਗਲਾਂ 'ਚ ਕੱਪੜੇ ਵੀ ਪਾਉਂਦੇ ਆ। ਸਭ ਨੂੰ ਮੈਂ ਮਾਫੀ ਮੰਗਣਾ, ਉਹਨਾਂ 'ਚੋਂ ਬਹੁਤੇ ਮੈਂ ਤਾਂ ਆਖਿਆ, ਜੇ ਮੈਂ ਸਾਰੇ ਆਖਾਂ ਤੇ ਫਿਰ ਸਾਰੇ ਢਾਹ ਲੈਣਗੇ ਮੈਨੂੰ। ਉਹਨਾਂ 'ਚੋਂ ਬਹੁਤੇ ਅਵਲ ਦਰਜੇ ਦੇ ਮੁਨਾਫਿਕ ਹੁੰਦੇ ਆ। ਉਹਨਾਂ 'ਚ ਉਹ ਵੀ ਹੁੰਦੇ ਜਿਹੜੇ ਮੀਆਂ ਬੀਵੀ ਉਰਦੂ ਬੋਲਣ ਦੇ। ਉਹਨਾਂ 'ਚ ਉਹ ਵੀ ਹੁੰਦੇ ਜਿਹੜੇ ਜਿਨ੍ਹਾਂ ਦੇ ਬੱਚੇ ਉਰਦੂ ਨਾਲ ਨਫ਼ਰਤ ਕਰਦੇ। ਉਹਨਾਂ 'ਚ ਉਹ ਵੀ ਹੁੰਦੇ ਜਿਨ੍ਹਾਂ ਦੇ ਘਰ ਆਣ ਕੇ ਸਾਰੇ ਕਜ਼ਨ ਵਜ਼ਨ ਜਿਹੜਾ ਕੁਝ ਸਾਰੇ ਉਰਦੂ ਬੋਲ ਰਹੇ ਹੁੰਦੇ ਨੇ, ਪੰਜਾਬੀ। ਇੱਕ ਉਹਨਾਂ 'ਚ ਉਹ ਵੀ ਹੁੰਦੇ, ਸਾਡਾ ਇੱਕ ਰਿਸ਼ਤੇਦਾਰ ਹੈ, ਉਹ ਸਾਡੇ ਘਰ ਬੈਠਾ ਆਪਣੇ ਟੱਬਰ ਦੇ ਨਾਲ ਆਵੇ, ਸਾਡੇ ਨਾਲ ਉਰਦੂ ਬੋਲਦਾ, ਆਪਣੀ ਮਾਂ ਨਾਲ, ਭੈਣ ਨਾਲ, ਪਿਓ ਨਾਲ, ਭਰਾ ਨਾਲ, ਚਾਚੇ ਨਾਲ, ਤਾਏ ਨਾਲ, ਜਿਹੜੇ ਕਜ਼ਨ ਆਏ ਹੁੰਦੇ ਸਾਰੇ, ਆਪਣੇ ਵਾਲਦ ਸਾਹਿਬ ਨਾਲ ਪੰਜਾਬੀ ਬੋਲਦਾ। ਉੱਥੇ ਬੈਠਾ ਹੈ। ਯਾਰ ਅਸੀਂ ਪਲੀਤ ਹੈ, ਸਾਡੇ ਨਾਲ ਪੰਜਾਬੀ ਬੋਲਦਾ। ਇਹ ਕਲਚਰ ਆ। ਇਹ ਕਈ ਮੈਂ ਕੁੜੀਆਂ ਵੇਖੀਆਂ ਸ਼ਹਿਜ਼ਾਦੀਆਂ, ਸਦਕੇ ਜਾਵਾਂ, ਪੈਰ ਚੁੰਮਾ ਉਹਨਾਂ ਦੇ ਮਾਂ ਪਿਓ ਦੇ, ਜਿਹੜੀ ਮਾਲ ਰੋਡ ਤੇ ਫਿਰਦੀਆਂ, ਜਿਹੜੀਆਂ ਇੱਥੇ ਚੰਗੀਆਂ ਜਿੱਥੇ ਆਖੇ ਚੀਜ਼ਾਂ ਜੀ ਵੇਚਦੇ ਖਰੀਦੇ ਮਾਲ, ਜਿਹੜੇ ਆ ਚੰਗੇ ਮਾਲ ਤੇ ਫਿਰਦੀਆਂ ਨੇ ਵੱਡੀਆਂ ਦੁਕਾਨਾਂ 'ਚ। ਤੇ ਉਹ ਕਹਿੰਦੀਆਂ, ਆਹ ਵੇਖ ਨਹੀਂ, ਆ ਵਿਆਹ ਚੰਗਾ ਲੱਗਣ ਡਿਆ। ਸਦਕੇ ਜਾਵਾਂ ਉਹਨਾਂ ਦੇ ਮਾਂ ਪਿਓ ਦੇ ਵੀ। ਉਹ ਨੇ ਅਸਲੀ, ਜਿਹੜਾ ਅਸਲੀ ਆ, ਉਹਨੂੰ ਕੋਈ ਗਲਤਫਹਿਮੀ ਨਹੀਂ ਹੁੰਦੀ, ਕੋਈ ਉਹਨੂੰ ਸਾਸੇ ਕਮਤਰੀ ਨਹੀਂ ਹੁੰਦਾ। ਛੋਟੇ ਲੋਕ ਸਮਾਲ ਪੋਟਰੀਜ਼, ਛੋਟੇ ਲੋਕ ਛੋਟੇ ਭਾਂਡੇ ਸਮਾਲ ਪੋਟਰੀਜ਼, ਉਹਨਾਂ ਨੂੰ ਹੁੰਦਾ ਹੈ ਅਹਿਸਾਸੇ ਕਮਤਰੀ। ਉਹ ਆਪਣੀ ਮਾਂ ਬੋਲੀ ਨਾਲ ਨਫ਼ਰਤ ਕਰਦੇ। ਜਿਹਨੂੰ ਅਹਿਸਾਸੇ ਕਮਤਰੀ ਨਾ ਹੋਵੇ, ਬੋਲਦਾ ਨਹੀਂ। ਮੇਰੇ ਨਾਲ ਕੋਈ ਬੋਲ ਕੇ ਦਿਖਾਵੇ, ਮੇਰੀ ਬੀਵੀ ਬੋਲ ਕੇ ਦਿਖਾਵੇ, ਬੱਚੇ ਬੋਲ ਕੇ ਦਿਖਾਵੇ, ਬੱਚਿਆਂ ਦੇ ਬੱਚੇ ਬੋਲ ਕੇ ਦਿਖਾਉਣ, ਨਹੀਂ ਬੋਲਦਾ ਮੈਂ ਆਪਣੀ ਜ਼ੁਬਾਨ ਬੋਲਦਾ। ਤੇ ਗੱਲ ਇਹ ਕਿ ਜਦੋਂ ਤੁਸੀਂ ਮਾਂ ਬੋਲੀ ਯਾਨੀ ਮਾਂ ਨਾਲ ਹੀ ਗਦਾਰੀ ਕਰਨੀ ਆ, ਤੇ ਵਤਨ ਨਾਲ ਵੀ ਗਦਾਰੀ ਕਰਨੀ ਆ, ਤੇ ਤੁਸੀਂ ਔਲਾਦ ਨਾਲ ਵੀ ਗਦਾਰੀ ਕਰਨੀ। ਔਲਾਦ ਨੂੰ ਇੱਕ ਲੈਂਗੁਏਜ, ਐਡੀਸ਼ਨਲ ਲੈਂਗੁਏਜ, ਇੱਕ ਜ਼ਬਾਨ ਤੋਂ ਮਹਿਰੂਮ ਕਰਨਾ, ਹੱਕ ਖਾਣਾ, ਵੱਢਣਾ, ਉਹਨਾਂ ਦਾ ਜ਼ਿਬਾ ਕਰਨਾ, ਔਲਾਦ ਦੇ ਕਾਤਲ ਬਣਨਾ। ਇਹ ਜ਼ਬਾਨ ਇੱਕ ਪੰਜਾਬੀ ਦੁਨੀਆ ਦੀ ਸ਼ਾਨਦਾਰ ਜ਼ਬਾਨਾਂ ਚੋਂ ਇੱਕ ਜ਼ਬਾਨ। ਇਹ ਨਾ ਚਾਹੀਦਾ ਮੇਰੇ ਪੁੱਤਰਾਂ ਨੂੰ। ਕੀ ਆਖਾਂ ਤੁਹਾਨੂੰ? ਮੇਰੇ ਵਾਸ ਚ ਹੋਵੇ ਨਾ, ਮੈਂ ਦਫਾ 44 ਲਾ ਦਿਆਂ। ਤੇ ਮੁਆਸ਼ਰਾ ਨਾਲ ਗਦਾਰੀ, ਦੀਨ ਨਾਲ ਗਦਾਰੀ, ਤੁਸੀਂ ਖਨਵਾਦੇ ਨਾਲ ਗਦਾਰੀ, ਤੇ ਤੁਸੀਂ ਪਰਿਵਾਰ ਨਾਲ ਗਦਾਰੀ, ਰੱਬ ਨਾਲ ਧੋਖਾ, ਦੀਨ ਨਾਲ ਧੋਖਾ। ਇਹਨਾਂ ਦਾ ਫਿਰ ਇੱਕ ਇਲਾਜ ਕੀਤਾ ਇੱਕ ਬੰਦੇ ਨੇ, ਮੇਰੇ ਕੋਲ ਤੇ ਨਹੀਂ ਹੋਇਆ। ਮੈਂ ਇਹ ਕਹਿਣਾ ਕਿ ਜਿਹੜਾ ਆਪਣੀ ਮਾਂ ਬੋਲੀ ਨਾਲ ਨਫ਼ਰਤ ਕਰਦਾ, ਪਿੱਛੇ ਜਿਹੜੀ ਮੈਂ ਗੱਲ ਕੀਤੀ ਉਹਦਾ ਮਤਲਬ ਇਹ ਸੀ ਨਫ਼ਰਤ। ਜੇ ਕੋਈ ਬੋਲਦਾ ਤਾਂ ਉਹਨੂੰ ਮੈਂ ਬੁਰਾ ਸਮਝ ਜਾਵਾਂਗਾ, ਲੇਕਿਨ ਜਿਹੜਾ ਨਫ਼ਰਤ ਕਰਦਾ ਨਾ, ਉਹ ਬੇਗੈਰਤ ਹੈ। ਪੰਜਾਬੀ ਹੋ ਕੇ ਨਾ ਵੀ ਪੰਜਾਬੀ, ਮੈਂ ਸਰਾਇਕੀ ਨਾਲ ਨਫ਼ਰਤ ਕਰਾਂ, ਮੈਂ ਬੇਗੈਰਤ। ਕਿਉਂ? ਮੈਂ ਪੋਠਵਾਰੀ ਨਾਲ ਨਫ਼ਰਤ ਕਰਾਂ, ਮੈਂ ਪਸ਼ਤੋ ਨਾਲ ਕਰਾਂ, ਮੈਂ ਬੇਗੈਰਤ। ਕਿਉਂ? ਨਾ ਆਪਣੀ ਮਾਂ ਬੋਲੀ ਨਾਲ ਨਫ਼ਰਤ ਕਰਨੀ ਆ, ਨਾ ਕਿਸੇ ਦੀ ਮਾਂ ਬੋਲੀ ਨਾਲ ਨਫ਼ਰਤ ਕਰਨੀ। ਮਾਂ ਬੋਲੀ ਉਹ ਉਹਦੀ ਮਾਂ ਹੈ, ਇਹ ਮੇਰੀ ਮਾਂ ਹੈ। ਜਿਹੜਾ ਆਪਣੀ ਮਾਂ ਨਾਲ ਨਫ਼ਰਤ ਕਰਦਾ, ਉਹਦੇ ਨਾਲ ਮੈਂ ਫੁੱਲ ਨਫ਼ਰਤ ਕਰਦਾ, ਕੋਈ ਵੀ ਹੈ। ਤੇ ਇਹ ਪਰ ਮੈਨੂੰ ਹੁਣ ਲੋੜ ਨਹੀਂ ਰਹੀ। ਪਤਾ ਕਿਉਂ ਨਹੀਂ ਲੋੜ ਰਹੀ? ਇੱਕ ਸ਼ਹਿਜ਼ਾਦਾ ਜੰਮ ਪਿਆ, ਰਮਜ਼ਾਨ ਜਾਨੀ, ਇੱਕ ਸ਼ਾਇਰ ਆ, ਕਿਲ੍ਹਾ ਦੀਦਾਰ ਸਿੰਘ ਦਾ। ਉਹਦੀ ਮੈਂ ਸੋਸ਼ਲ ਮੀਡੀਆ ਤੇ 2-3 ਦਿਨ ਹੋਏ, ਮੈਂ ਇੱਕ ਕਲਾਮ ਸੁਣਿਆ ਤੇ ਮੈਂ ਤੇ ਵੇਖਦਾ ਰਹਿ ਗਿਆ। ਫਿਰ ਮੈਂ ਉਹਨੂੰ ਫੋਨ ਕੀਤਾ, ਪਹਿਲਾਂ ਤਾਂ ਉਹਨੂੰ ਸਲੂਟ ਮਾਰਿਆ, ਫਿਰ ਮੈਂ ਪੁੱਛਿਆ, ਯਾਰ ਮੈਂ ਆਪਣੇ ਵੀਲਾਗ 'ਚ ਇਹ ਵਰਤ ਲਵਾਂ ਤੇਰੀ ਜਿਹੜੀ ਆ ਗਜ਼ਲ ਆ? ਉਹਨੇ ਕਿਹਾ, ਜੀ ਬਾਬਾ ਜੀ ਬਿਸਮਿਲ੍ਲਾ, ਇਹ ਤਾਂ ਸਾਡੇ ਵਾਸਤੇ ਆਜ਼ਾਦ ਦੀ ਗੱਲ ਹੈ। ਮੈਂ ਉਹਨਾਂ ਕੋਲ ਇਜਾਜ਼ਤ ਲੈ ਕੇ ਪੁੱਛ ਕੇ ਇਹ ਪੜ੍ਹਨ ਲੱਗਾ ਉਹਨਾਂ ਦੀ, ਤੇ ਠੰਡੀ ਠਾਰ ਕੁਲਫੀ ਹੋ ਜਾਓਗੇ ਸਾਰੇ ਜਿਹੜੇ ਪੰਜਾਬੀ ਨਾਲ ਜਾਂ ਸਰਾਇਕੀ ਨਾਲ ਜਾਂ ਪਸ਼ਤੋ ਨਾਲ ਨਫ਼ਰਤ ਕਰਦੇ। ਤੇ ਸਲਾਮ ਹੈ ਸਿੱਖਾਂ ਨੂੰ ਐਵੇਂ ਨਹੀਂ ਸਲਾਮ ਅਸੀਂ ਕਰਦੇ। ਸਿੱਖਾਂ ਨੇ ਪੰਜਾਬੀ ਜ਼ਿੰਦਾ ਰੱਖੀ ਆ, ਸਿੱਖ ਨਹੀਂ ਤੇ ਪੰਜਾਬੀ ਕਾਦੀ। ਤੇ ਰਮਜ਼ਾਨ ਜਾਨੀ ਕਹਿੰਦਾ, ਜੇਕਰ ਅੰਦਰ ਥੁੱਲਾਂ ਤੇ ਆ 14 ਤਬਕ ਨਹੀਂ 34 ਤਬਕ ਤੁਹਾਡੇ ਰੋਸ਼ਨ ਹੋਣਗੇ। ਆ ਜਿੰਨੇ ਮੁਨਾਫਿਕ ਬੈਠੇ ਨੇ ਵਿੱਚ ਪੀੜੀਆਂ ਮੋਢਿਆਂ ਤੇ ਪਾ ਕੇ, ਵਿੱਚ ਅੱਧੇ ਸ਼ਰਾਬਾਂ ਪੀ ਕੇ, ਪਤਾ ਨਹੀਂ ਕੀ ਹੁਣ ਤੇ ਮੈਂ ਵੇਖ ਲਿਆ ਨਾ ਤੁਹਾਡੇ ਚ ਰਹਿ ਕੇ ਤੁਸੀਂ ਕੀ ਹੋ ਤੇ ਮੈਂ ਕੀ ਆ। ਸਭ ਤੋਂ ਵੱਡੇ ਦੁਸ਼ਮਣ ਅਸੀਂ ਖੁਦ ਸ਼ਾਇਰ ਹੈ। ਪੰਜਾਬੀ ਦੇ ਦੁਸ਼ਮਣ ਸਭ ਤੋਂ ਵੱਡੇ ਅਸੀਂ ਪੰਜਾਬੀ ਸ਼ਾਇਰ ਹੈ, ਇਨਕਲੂਡਿੰਗ ਮੀ। ਮੇਰਾ ਕਿਉਂ ਸ਼ਾਮਿਲ ਕਰਦਾ? ਮੈਂ ਤੁਹਾਡੇ ਤੋਂ ਲੈਦਾ, ਨਸਲ ਤੇ ਇੱਕੋ ਹੀ ਹੈ ਨਾ। ਅਸੀਂ ਸਾਡਾ ਪੇਸ਼ਾ ਤੇ ਇੱਕੋ। ਕਹਿੰਦਾ, ਜੇਕਰ ਅੰਦਰ ਥੁੱਲਾਂ ਤੇ ਸੱਚ ਆਵੇਗਾ ਬੁੱਲਾਂ ਤੇ, ਜੇਕਰ ਅੰਦਰ ਥੁੱਲਾਂ ਤੇ ਸੱਚ ਆਵੇਗਾ ਬੁੱਲਾਂ ਤੇ, ਮਾਲ ਬਰਾਮਦ ਹੋਵੇਗਾ। ਜਾਨੀ ਕਹਿੰਦਾ, ਜਾਨੀ ਤੇਰੇ ਸਦਕੇ ਜਾਵਾਂ, ਕਿਆ ਸ਼ਾਇਰ। ਜਾਨੀ ਕਹਿੰਦਾ ਮਾਲ ਬਰਾਮਦ ਹੋਵੇਗਾ,
ਚੌਕੀਦਾਰ ਨੂੰ ਖੁੱਲਾਂ ਤੇ, ਖੁੱਲਣ ਦਾ ਮਤਲਬ ਮਾਰਨਾ। ਜੇਕਰ ਅੰਦਰ ਥੁੱਲਾਂ ਤੇ ਸੱਚ ਆਵੇਗਾ, ਬੁੱਲਾਂ ਤੇ ਮਾਲ ਬਰਾਮਦ ਹੋਵੇਗਾ। ਜੇ ਚੌਕੀਦਾਰ ਨੂੰ ਖੁੱਲਾਂ ਤੇ ਮਾਲ ਬਰਾਮਦ ਹੋਵੇਗਾ, ਚੌਕੀਦਾਰ ਨੂੰ ਖੁੱਲਾਂ ਤੇ ਛੁੱਟੀ ਲੈ ਕੇ ਆਇਆ ਹੈ। ਕਹਿੰਦਾ ਛੁੱਟੀ ਲੈ ਕੇ ਆਇਆ ਪੁੱਤਰ ਪਿਓ ਦੇ ਕੁੱਲਾਂ ਤੇ। ਪਹਿਲੋਂ ਨਹੀਂ ਉਹਨੂੰ ਖਿਆਲ ਆਇਆ ਕਿ ਜਿਹਦੇ ਨੂੰ ਵੇਖ ਲਵਾਂ, ਨਾ ਉਹਦਾ ਹੁਣ ਕੀ ਲੈਣਾ ਸੀ, ਉਹ ਤਾਂ ਦਫਨਾਇਆ ਗਿਆ। ਛੁੱਟੀ ਲੈ ਕੇ ਆਇਆ ਏ ਪੁੱਤਰ ਪਿਓ ਦੇ ਕੁੱਲਾਂ ਤੇ। ਤੂੰ ਜਨਾਦੇ ਤੇ ਪਹੁੰਚ, ਤੇਰੇ ਸਾਰੇ ਹੱਕ ਪੂਰੇ ਹੋ ਜਾਣ। ਕੁੱਲਾਂ ਤੇ ਨਹੀਂ, ਜਨਾਦੇ ਤੇ ਜਿਹੜਾ ਪਹੁੰਚਿਆ ਉਹ ਸਮਝੋ ਜੀਂਦੇ ਤੇ ਪਹੁੰਚ ਗਿਆ। ਛੁੱਟੀ ਲੈ ਕੇ ਆਇਆ ਏ ਪੁੱਤਰ ਪਿਓ ਦੇ ਕੁੱਲਾਂ ਤੇ। ਤਦ ਰਵੇਗਾ ਪੇਕਾ ਘਰ, ਤਦ ਰਵੇਗਾ ਪੇਕਾ ਘਰ ਆਪਣਾ ਹਿੱਸਾ ਭੁੱਲਾਂ ਤੇ ਅੱਗੋਂ 45 ਤਬਕ। ਕਹਿੰਦਾ ਆਪਣੇ ਕੋਲੋਂ ਘੜੇ ਰਵੈਤ ਤੋਂ, ਆਪਣੇ ਕੋਲੋਂ ਘੜੇ ਰਵੈਤ ਓਏ, ਆਪਣੇ ਕੋਲੋਂ ਜਾਨੀ ਕਹਿੰਦਾ ਓਏ ਆਪਣੇ ਕੋਲੋਂ, ਓਏ ਆਪਣੇ ਕੋਲੋਂ ਘੜੇ ਰਵੈਤ ਲੱਖ ਦੀ ਲਾਨਤ ਮੁੱਲਾਂ ਤੇ। ਆਪਣੇ ਕੋਲੋਂ ਘੜੇ ਰਵੈਤ ਲੱਖ ਦੀ ਲਾਨਤ ਮੁੱਲਾਂ ਤੇ, ਲੱਖ ਦੀ ਲਾਨਤ ਮੁੱਲਾਂ ਤੇ।